ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬਾਬਾ ਜੀ ਇਹਸਾਨ-ਉल्लाह ਵੜੈਚ ਕਲਾਮ ਪੜ੍ਹਦੇ ਸਨ। ਤੇ ਬਾਬਾ ਜੀ ਇਹਸਾਨ-उल्लाह ਵੜੈਚ ਦੀ ਤਬੀਅਤ, ਉਹਨਾਂ ਦਾ ਅਮਲ, ਉਹਨਾਂ ਦਾ ਕਰਦਾਰ ਬਿਲਕੁਲ ਇੱਕ ਦਰਵੇਸ਼ ਸਿਫਤ ਇਨਸਾਨ ਦੀ ਤਰ੍ਹਾਂ ਦਾ ਸੀ। ਮੈਨੂੰ ਕਹਿੰਦੇ ਨੇ ਮੀਆਂ ਸਾਹਿਬ ਤੇ ਮਾਫੀ ਦੇ ਦੇਣਗੇ, ਮੀਆਂ ਸਾਹਿਬ ਵੀ ਖੁਸ਼ ਹੋਣਗੇ ਕਿ ਇਹਨੇ ਬੰਦਿਆਂ ਦਾ ਦਿਲ ਰੱਖਿਆ ਹੈ। ਤੁਹਾਡੇ ਜਿਉਂਦਿਆਂ ਜੀ ਕਿਸੇ ਨੂੰ ਤੁਹਾਡੇ ਤੋਂ ਫਾਇਦਾ ਨਹੀਂ ਪਹੁੰਚਦਾ ਨਾ, ਤੇ ਫਿਰ ਤੁਹਾਡੇ ਮਰ ਗਿਆ ਉਹਨਾਂ ਦਾ ਨੁਕਸਾਨ ਵੀ ਕੋਈ ਨਹੀਂ ਹੁੰਦਾ। ਤੇ ਮੈਨੂੰ ਕਿਹਾ ਜੀ ਕਿ ਉਹ ਤੇ ਇੱਕ ਸਾਦਾ ਜੇ ਗਾਉਣ ਵਾਲੇ ਬੰਦੇ ਸਨ, ਜਿਹੜੇ ਕਿ ਗਾਉਂਦੇ ਹੁੰਦੇ ਸਨ, ਤੇ ਤੁਸੀਂ ਕੁਝ ਜ਼ਿਆਦਾ ਹੀ ਨਹੀਂ ਉਹਨਾਂ ਦੇ ਬਾਰੇ 'ਚ ਕਹਿ ਦਿੱਤਾ ਕਿ ਉਹ ਦਰਵੇਸ਼ ਸਨ, ਸੂਫੀ ਸਨ। ਬਿਸਮਿल्लाहिर्रहमानिर्रहीम। ਪੰਜਾਬੀ ਬੋਲਣ ਵਾਲੇ, ਪੰਜਾਬੀ ਲਿਖਣ ਵਾਲੇ, ਪੰਜਾਬੀ ਪੜ੍ਹਨ ਵਾਲੇ ਤੇ ਪੰਜਾਬੀ ਨਾਲ ਪਿਆਰ ਕਰਨ ਵਾਲੇ ਸਭ ਦੋਸਤਾਂ ਨੂੰ ਮੇਰੀ ਤਰਫੋਂ ਨਵੇਕਲਾ ਤੇ ਬਾਕੀ ਨੂੰ ਸਾਂਝਾ अस्सलाम वालेकुम। ਇਹ ਤੁਸੀਂ ਸਕਰੀਨ ਸ਼ਾਟ ਵੇਖ ਰਹੇ ਹੋ, ਇਹ ਦੋ ਵੀਡੀਓ ਨੇ ਜਿਹੜੀਆਂ ਮੈਂ ਚੌਧਰੀ ਇਹਸਾਨ-उल्लाह ਵੜੈਚ ਅੱਲਾਹ ਤਾਲਾ ਉਹਨਾਂ ਦੀ ਮਗਫਰਤ ਫਰਮਾਏ ਉਹਨਾਂ ਦੇ ਬਾਰੇ 'ਚ ਕੋਈ ਗੱਲ ਕੀਤੀ ਸੀ। ਤੁਸੀਂ ਵੇਖ ਰਹੇ ਹੋ ਕਿ 2-3 ਦਿਨ ਦੇ ਵਿੱਚ ਇਹ ਵੀਡੀਓ ਹਜ਼ਾਰਾਂ ਵਿਊਜ਼ ਲੈ ਗਈ ਹੈ। ਬਾਕੀ 1-2 ਸਕਰੀਨ ਸ਼ਾਟ ਨੇ ਜਿਹਦੇ ਵਿੱਚ ਮੈਂ ਆਪਣੇ ਚੈਨਲ ਤੇ ਅਪਲੋਡ ਕੀਤੀਆਂ, 1 ਮਹੀਨੇ ਦੇ ਵਿੱਚ ਜਿਹੜੀਆਂ ਵੀਡੀਓ ਅਪਲੋਡ ਕੀਤੀਆਂ ਨੇ ਉਹ ਵੀ ਵਿਖਾਈਆਂ ਨੇ। ਤੁਸੀਂ ਵੇਖ ਰਹੇ ਹੋ ਕਿ ਕੋਈ ਵੀਡੀਓ ਵੀ ਜ਼ਿਆਦਾ ਵਿਊਜ਼ ਹਾਸਲ ਨਹੀਂ ਕਰ ਸਕੀ। ਗੱਲ ਕਰਨ ਦਾ ਮਕਸਦ ਇਹ ਵੇ ਕਿ ਹਰ ਬੰਦੇ ਦੀ ਇੱਕ ਅਹਿਮੀਅਤ ਹੁੰਦੀ ਹੈ, ਹਰ ਬੰਦੇ ਦਾ ਇੱਕ ਸਿਤਾਰਾ ਹੁੰਦਾ ਹੈ। ਕਈ ਬੰਦੇ ਜ਼ਿੰਦਾ ਹੁੰਦਿਆਂ ਵੀ ਉਹ ਕਾਰਨਾਮਾ ਸਰ ਅੰਜਾਮ ਨਹੀਂ ਦਿੰਦੇ, ਜਾਂ ਉਹਨਾਂ ਦੀ ਉਹ ਕਦਰੋ ਕੀਮਤ ਨਹੀਂ ਹੁੰਦੀ ਜਿਹੜੇ ਕੁਝ ਲੋਕੀ ਇਸ ਦੁਨੀਆ ਤੋਂ ਜਾ ਕੇ ਵੀ ਉਹਨਾਂ ਦੀ ਉਹ ਕਦਰ ਹੁੰਦੀ ਹੈ। ਤੁਹਾਡੇ ਜਿਉਂਦਿਆਂ ਦਾ ਕਿਸੇ ਨੂੰ ਫਾਇਦਾ ਨਹੀਂ ਨਾ, ਯਾਨੀ ਤੁਹਾਡੇ ਜਿਉਂਦਿਆਂ ਜੀ ਕਿਸੇ ਨੂੰ ਤੁਹਾਡੇ ਤੋਂ ਫਾਇਦਾ ਨਹੀਂ ਪਹੁੰਚਦਾ ਨਾ, ਤੇ ਫਿਰ ਤੁਹਾਡੇ ਮਰ ਗਿਆ ਉਹਨਾਂ ਦਾ ਨੁਕਸਾਨ ਵੀ ਕੋਈ ਨਹੀਂ ਹੁੰਦਾ। ਇਨਸਾਨ ਦਾ ਇਸ ਦੁਨੀਆ ਦੇ ਵਿੱਚ ਰਹਿਣਾ, ਉਹਦਾ ਜਿਉਣਾ ਲੋਕਾਂ ਲਈ ਫਾਇਦਾਮੰਦ ਹੋਣਾ ਚਾਹੀਦਾ ਹੈ। ਤੇ ਬਾਬਾ ਜੀ ਇਹਸਾਨ-उल्लाह ਵੜੈਚ ਨੂੰ ਆਪਣੀ ਵੀਡੀਓ ਦੇ ਵਿੱਚ ਮੈਂ ਇੱਕ ਦਰਵੇਸ਼ ਦੇ ਤੌਰ ਤੇ ਬਿਆਨ ਕੀਤਾ। ਕੁਝ ਲੋਕ ਐਸੇ ਸਨ ਕਿ ਜਿਨ੍ਹਾਂ ਨੇ ਮੇਰੇ ਨਾਲ ਰਾਬਤਾ ਕੀਤਾ ਤੇ ਮੈਨੂੰ ਕਿਹਾ ਜੀ ਕਿ ਉਹ ਤੇ ਇੱਕ ਸਾਦਾ ਜੇ ਗਾਉਣ ਵਾਲੇ ਬੰਦੇ ਸਨ, ਜਿਹੜੇ ਕਿ ਗਾਉਂਦੇ ਹੁੰਦੇ ਸਨ, ਤੇ ਤੁਸੀਂ ਕੁਝ ਜ਼ਿਆਦਾ ਹੀ ਨਹੀਂ ਉਹਨਾਂ ਦੇ ਬਾਰੇ 'ਚ ਕਹਿ ਦਿੱਤਾ ਕਿ ਉਹ ਦਰਵੇਸ਼ ਸਨ, ਸੂਫੀ ਸਨ। ਤੇ ਉਹਨਾਂ ਨੂੰ ਮੈਂ ਇਹ ਦੱਸਣਾ ਵਾਂ ਕਿ ਦਰਵੇਸ਼ੀ ਦੀ ਜਾਂ ਆਮ ਬੰਦਾ ਹੋਣ ਦੀ ਜਿਹੜੀ ਸਨਅਤ ਹੈ ਨਾ, ਉਹ ਅਸੀਂ ਤੁਸਾਂ ਨਹੀਂ ਦੇਣੀ। ਇਹ ਮੇਰੇ ਮਾਲਕ ਕੋਲ ਹੈ ਕਿ ਕੌਣ ਦਰਵੇਸ਼ ਹੈ ਤੇ ਕੌਣ ਦੁਨੀਆਦਾਰ ਹੈ, ਕਿਉਂਕਿ ਕਿਸੇ ਦੇ ਮੱਥੇ ਤੇ ਨਹੀਂ ਲਿਖਿਆ ਹੁੰਦਾ। ਇਹ ਗਵਾਹੀਆਂ ਹੁੰਦੀਆਂ ਨੇ ਜਿਹੜੀਆਂ ਬਾਅਦ ਵਿੱਚ ਸਾਨੂੰ ਮਿਲਦੀਆਂ ਨੇ, ਤੇ ਅਸੀਂ ਕਿਸੇ ਦੇ ਬਾਰੇ 'ਚ ਆਪਣੀ ਰਾਏ ਕਾਇਮ ਕਰਨੇ ਆ। ਉਹ ਗੱਲ ਬਣੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਦਫਨਾ ਕੇ ਆ ਰਹੇ ਹੁੰਦੇ ਹੋ ਨਾ, ਤੇ ਲੋਕੀ ਜੋ ਉਸ ਬੰਦੇ ਦੇ ਬਾਰੇ 'ਚ ਗੱਲਾਂ ਕਰ ਰਹੇ ਹੁੰਦੇ ਨੇ, ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਕੈਸਾ ਸੀ। ਤੇ ਇਸ ਬੇਸ ਤੇ ਮੈਂ ਇਹ ਗੱਲ ਕੀਤੀ ਸੀ, ਜਾਂ ਜੋ ਬਾਬਾ ਜੀ ਇਹਸਾਨ-उल्लाह ਵੜੈਚ ਨਾਲ ਮੇਰਾ ਤਲਕ ਰਿਹਾ ਸੀ, ਜਿੰਨਾ ਮੈਂ ਉਹਨਾਂ ਨੂੰ ਜਾਣਦਾ ਸਾਂ, ਜੋ ਉਹਨਾਂ ਦੇ ਅਮਲ ਤੋਂ, ਉਹਨਾਂ ਦੀਆਂ ਗੱਲਾਂ ਤੋਂ ਜ਼ਾਹਰ ਹੁੰਦਾ ਸੀ, ਉਹ ਮੈਂ ਆਪਣੀ ਇੱਕ ਰਾਏ ਦਿੱਤੀ ਸੀ ਕਿ ਉਹ ਦਰਵੇਸ਼ ਸਿਫਤ ਇਨਸਾਨ ਸਨ। ਕਿਉਂਕਿ ਮੈਂ ਨਹੀਂ ਸਮਝਦਾ ਕਿ ਉਹਨਾਂ ਨੇ ਕਿਸੇ ਦਾ ਦਿਲ ਦੁਖਾਇਆ ਹੈ ਆਪਣੀ ਕਿਸੇ ਗੱਲ ਨਾਲ ਜਾਂ ਆਪਣੇ ਕਿਸੇ ਅਮਲ ਨਾਲ। ਜਿੱਥੋਂ ਤੱਕ ਉਹਨਾਂ ਦੇ ਗਾਉਣ ਦਾ ਤਲਕ ਹੈ, ਤੇ ਮੈਨੂੰ ਵੀ ਪਤਾ ਹੈ, ਤੇ ਜਿਹੜੇ ਬੰਦੇ ਉਹਨਾਂ ਨੂੰ ਜਾਣਦੇ ਨੇ ਮੇਰੀ ਗੱਲ ਦੀ ਹਮਾਇਤ ਕਰਨ ਦੇ, ਕਿ ਬਾਬਾ ਜੀ ਨੂੰ ਜਦੋਂ ਵੀ ਕੋਈ ਬੰਦਾ ਦਾਵਤ ਦਿੰਦਾ ਸੀ ਜਾਂ ਉਹਨਾਂ ਨੂੰ ਫੋਨ ਕਰਦਾ ਸੀ ਕਿ ਬਾਬਾ ਜੀ ਅਸੀਂ ਤੁਹਾਡੇ ਕੋਲੋਂ ਕਲਾਮ ਸੁਣਨਾ ਚਾਹੁੰਦੇ ਹਾਂ, ਬਾਬਾ ਜੀ ਪਹਿਲੇ ਉਹਦੇ ਕੋਲੋਂ ਪੁੱਛਦੇ ਸਨ ਕਿ ਯਾਰ ਤੁਸੀਂ ਮੈਨੂੰ ਸੱਦੇ ਤੇ ਪਏ ਹੋ, ਕਿਆ ਤੁਸੀਂ ਆਰਫਾਨਾ ਕਲਾਮ, ਸੂਫੀ ਕਲਾਮ ਸੁਣਨ ਦਾ ਸ਼ੌਕ ਰੱਖਦੇ ਹੋ? ਕਿਆ ਅੱਗੇ ਕੋਈ ਸੁਣਨ ਵਾਲਾ ਬੰਦਾ ਹੋਏਗਾ? ਤੇ ਜਦੋਂ ਉਹ ਕਹਿੰਦੇ ਸਨ ਕਿ ਹਾਂ ਜੀ ਅਸੀਂ ਆਰਫਾਨਾ ਕਲਾਮ ਸੁਣਨਾ ਪਸੰਦ ਕਰਨੇ ਆ, ਤੇ ਬਾਬਾ ਜੀ ਬੜੀ ਖੁਸ਼ੀ ਨਾਲ ਜਾਂਦੇ ਹੁੰਦੇ ਸਨ। ਤੇ ਉੱਥੇ ਜਦੋਂ ਕੋਈ ਬੰਦਾ ਆਰਫਾਨਾ ਕਲਾਮ ਸੁਣਨ ਵਾਲਾ ਮਿਲਦਾ ਸੀ, ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬਾਬਾ ਜੀ ਇਹਸਾਨ-उल्लाह ਵੜੈਚ ਕਲਾਮ ਪੜ੍ਹਦੇ ਸਨ। ਮੈਂ ਤੇ ਸਮਝਣਾ ਵਾਂ ਕਿ ਬਾਬਾ ਜੀ ਇਹਸਾਨ-उल्लाह ਵੜੈਚ ਦਾ ਆਪਣਾ ਦਿਲ ਹੁੰਦਾ ਸੀ ਕਿ ਕੋਈ ਬੰਦਾ ਸੂਫੀ ਕਲਾਮ ਸੁਣਨ ਵਾਲਾ ਹੋਵੇ,
ਕਿ ਮੈਂ ਸੁਣਾਉਂਦਾ ਰਵਾਂ, ਤੇ ਫਿਰ ਉਹ ਥੱਕਦੇ ਵੀ ਨਹੀਂ ਸਨ। ਟਾਈਮ ਗੁਜ਼ਰਨ ਦਾ ਵੀ ਪਤਾ ਨਹੀਂ ਸੀ ਲੱਗਦਾ। ਫਿਰ ਉਹਨਾਂ ਨੂੰ ਮਾਸ਼ਾਅੱਲਾ ਬਹੁਤ ਜ਼ਿਆਦਾ ਸੂਫੀਆਨਾ ਕਲਾਮ ਆਉਂਦਾ ਸੀ। ਮੀਆਂ ਮੁਹੰਮਦ ਬਖਸ਼ ਰਹਿਮਤੁल्लाह अलैह, ਬਾਬਾ ਬੁੱਲੇ ਸ਼ਾਹ, ਸਾਈਂ ਸਰਦਾਰ, ਇਸ ਤੋਂ ਇਲਾਵਾ ਬਾਬਾ ਜੀ ਕਸੂਰਮੰਦ, ਬਾਬਾ ਜੀ ਨੇ ਸਭ ਦਾ ਕਲਾਮ ਜਿਹੜਾ ਹੈ ਉਹ ਯਾਦ ਕੀਤਾ ਸੀ। ਮੈਂ ਇੱਕ ਦਿਨ ਕਿਹਾ ਸੀ ਉਹਨਾਂ ਨੂੰ ਕਿ ਬਾਬਾ ਜੀ ਤੁਸੀਂ ਸੂਫੀਆਨਾ ਕਲਾਮ ਪੜ੍ਹਦੇ ਹੋ, ਜਿਸ ਤਰ੍ਹਾਂ ਦੀ ਤੁਹਾਡੀ ਤਬੀਅਤ ਹੈ ਉਹਦੇ ਨਾਲ ਮੇਲ ਵੀ ਇਹ ਚੀਜ਼ ਖਾਂਦੀ ਹੈ ਕਿ ਤੁਸੀਂ ਸੂਫੀਆਨਾ ਕਲਾਮ ਹੀ ਪੜ੍ਹਿਆ ਕਰੋ। ਤੁਸੀਂ ਟੱਪੇ ਮਾਈਏ ਵੀ ਸ਼ੁਰੂ ਕਰ ਦਿੰਦੇ ਹੋ, ਕਈ ਵਾਰੀ ਹੋਰ ਚੀਜ਼ ਵੀ ਸ਼ੁਰੂ ਕਰ ਦਿੰਦੇ ਹੋ। ਤੇ ਬਾਬਾ ਜੀ ਕਹਿੰਦੇ ਨੇ ਇਜਾਜ਼ ਜੇ ਸੱਚ ਪੁੱਛਣਾ ਹੈ ਨਾ ਤੇ ਮੇਰਾ ਆਪਣਾ ਦਿਲ ਇਹ ਕਰਦਾ ਹੈ ਕਿ ਮੈਂ ਸਿਰਫ ਸੂਫੀਆਨਾ ਕਲਾਮ ਪੜ੍ਹਾਂ, ਲੇਕਿਨ ਜਦੋਂ ਅੱਗੇ ਸੁਣਨ ਵਾਲੇ ਦੇਸੀ ਕਲਾਮ ਜਾਂ ਦੇਸੀ ਗਾਉਣ ਸੁਣਨ ਵਾਲੇ ਹੋਣ ਤੇ ਫਿਰ ਉਹਨਾਂ ਦਾ ਦਿਲ ਰੱਖਣਾ ਵੀ ਬੜਾ ਜ਼ਰੂਰੀ ਹੁੰਦਾ ਹੈ। ਤੂੰ ਨਹੀਂ ਸੁਣਿਆ ਕਿ ਪਰ ਕਿਸੇ ਦਾ ਦਿਲ ਨਾ ਢਾਵੀਂ ਰੱਬ ਦਿਲਾਂ ਵਿੱਚ ਰਹਿੰਦਾ, ਤੇ ਮੈਂ ਲਾਜਵਾਬ ਹੋ ਜਾਂਦਾ ਸਾਂ, ਕਿਉਂਕਿ ਬਾਬਾ ਜੀ ਕਹਿੰਦੇ ਸਨ ਕਿ ਜਿਹੜੇ ਲੋਕਾਂ ਨਾਲ ਪਿਆਰ ਕਰਨਾ ਹੈ ਨਾ, ਜਾਂ ਲੋਕਾਂ ਦਾ ਦਿਲ ਖੁਸ਼ ਕਰਨਾ, ਇਸ ਤੋਂ ਵੱਡੀ ਇਬਾਦਤ ਕੋਈ ਨਹੀਂ। ਮੇਰਾ ਰੱਬ ਵੀ ਤਾਂ ਹੀ ਖੁਸ਼ ਹੁੰਦਾ ਹੈ ਜਦੋਂ ਉਹਦੀ ਮਖਲੂਕ ਜਾਂ ਉਹਦੇ ਬੰਦਿਆਂ ਨੂੰ ਰਾਜ਼ੀ ਕਰੋ। ਤੇ ਮੇਰਾ ਇਹ ਮੰਨਣਾ ਹੈ ਕਿ ਬਾਬਾ ਜੀ ਇਹਸਾਨ-ਉल्लाह ਵੜੈਚ 'ਚ ਅਗਰ ਕੋਈ ਹੋਰ ਕਲਾਮ ਸੂਫੀਆਨਾ ਕਲਾਮ ਤੋਂ ਇਲਾਵਾ ਕੋਈ ਹੋਰ ਗਾਣਾ ਗਾਉਂਦੇ ਸਨ ਜਾਂ ਟੱਪੇ ਮਾਈਏ ਬੋਲਦੇ ਸਨ ਜਾਂ ਕੋਈ ਹੋਰ ਦੇਸੀ ਗਾਉਣ ਗਾਉਂਦੇ ਸਨ, ਤੇ ਉਹ ਲੋਕਾਂ ਨੂੰ ਰਾਜ਼ੀ ਕਰਨ ਲਈ, ਉਹਨਾਂ ਦਾ ਦਿਲ ਰੱਖਣ ਲਈ ਪੜ੍ਹਦੇ ਸਨ। ਉਹਨਾਂ ਦਾ ਆਪਣਾ ਦਿਲ ਇਹੀ ਕਰਦਾ ਸੀ ਕਿ ਕੋਈ ਬੰਦਾ ਸੂਫੀਆਨਾ ਕਲਾਮ ਸੁਣਨ ਵਾਲਾ ਹੋਵੇ ਤੇ ਮੈਂ ਉਹਨੂੰ ਸੁਣਾਉਂਦਾ ਰਵਾਂ। ਅਕਸਰ ਇਹ ਹੁੰਦਾ ਸੀ ਕਿ ਬਾਬਾ ਜੀ ਸੂਫੀਆਨਾ ਕਲਾਮ ਸ਼ੁਰੂ ਕਰਦੇ ਸਨ, ਉਸ ਪ੍ਰੋਗਰਾਮ ਜਾਂ ਉਹ ਜਿਹੜੀ ਮਹਿਫਲ ਜਾਂ ਕਈ ਵਾਰੀ ਸ਼ਾਦੀ ਦਾ ਪ੍ਰੋਗਰਾਮ ਹੁੰਦਾ ਸੀ, ਮਹਿੰਦੀ ਦਾ ਪ੍ਰੋਗਰਾਮ, ਜਦੋਂ ਮਹਿਸੂਸ ਕਰਦੇ ਸਨ ਕਿ ਲੋਕੀ ਸੂਫੀਆਨਾ ਕਲਾਮ ਸੁਣਨ ਵਾਲੇ ਨਹੀਂ, ਤੇ ਉਹ ਨਾਲ ਦਿਆਂ ਨੂੰ ਕਹਿੰਦੇ ਸਨ ਕਿ ਲਓ ਤੁਸੀਂ ਮੁੰਦਰੀ ਸੁਣਾਓ ਤੇ ਜਾਂ ਕੋਈ ਹੋਰ ਟੱਪੇ ਮਾਈਏ ਸੁਣਾਓ, ਇਹਨਾਂ ਨੂੰ ਦੇਸੀ ਗਾਉਣ ਸੁਣਾਓ। ਬਾਬਾ ਜੀ ਇਹਸਾਨ-ਉल्लाह ਵੜੈਚ ਦੀ ਤਬੀਅਤ, ਉਹਨਾਂ ਦਾ ਅਮਲ, ਉਹਨਾਂ ਦਾ ਕਰਦਾਰ ਬਿਲਕੁਲ ਇੱਕ ਦਰਵੇਸ਼ ਸਿਫਤ ਇਨਸਾਨ ਦੀ ਤਰ੍ਹਾਂ ਦਾ ਸੀ। ਤੇ ਜਦੋਂ ਕੋਈ ਫਰਮਾਇਸ਼ ਕਰਦਾ ਸੀ ਤੇ ਬਾਬਾ ਜੀ ਇਹਸਾਨ-ਉल्लाह ਵੜੈਚ ਉਹਦੀ ਫਰਮਾਇਸ਼ ਪੂਰੀ ਕਰ ਦਿੰਦੇ ਸਨ। ਇੱਕ ਹੋਰ ਮੈਨੂੰ ਗੱਲ ਯਾਦ ਆ ਗਈ, ਤੇ ਮੀਆਂ ਮੁਹੰਮਦ ਬਖਸ਼ ਰਹਿਮਤੁल्लाह अलैह ਦੇ ਕੁਝ ਐਸੇ ਸ਼ੇਰ ਸਨ ਜਿਹੜੇ ਉਹਨਾਂ ਨਾਲ ਮਨਸੂਬ ਕਰ ਦਿੱਤੇ ਗਏ ਨੇ। ਉਹ ਮੀਆਂ ਸਾਹਿਬ ਦੇ ਹੈਣ ਨਹੀਂ, ਲੇਕਿਨ ਇੰਨੇ ਜ਼ਿਆਦਾ ਮਸ਼ਹੂਰ ਹੋ ਗਏ ਨੇ ਕਿ ਉਹਨਾਂ ਨੂੰ ਮੀਆਂ ਸਾਹਿਬ ਦੇ ਹੀ ਸ਼ੇਰ ਸਮਝਿਆ ਜਾਂਦਾ ਹੈ ਤੇ ਉਹਨਾਂ ਦੇ ਕਰਕੇ ਪੜ੍ਹੇ ਜਾਂਦੇ ਨੇ। ਮੈਂ ਬਾਬਾ ਜੀ ਨੂੰ 2-3 ਵਾਰੀ ਆਖਿਆ, ਬਾਬਾ ਜੀ ਜਿਹੜੇ ਸ਼ੇਰ ਤੁਸੀਂ ਪੜ੍ਹਦੇ ਹੋ ਫਲਾਂ ਫਲਾਂ ਫਲਾਂ, ਇਹ ਮੀਆਂ ਸਾਹਿਬ ਦੇ ਸ਼ੇਰ ਨਹੀਂ ਹੈ। ਤੇ ਮੈਨੂੰ ਪਤਾ ਕੀ ਕਹਿੰਦੇ ਨੇ ਕਿ ਇਜਾਜ਼ ਮੈਨੂੰ ਪਤਾ ਹੈ, ਮੈਂ ਸੈਫੁਲ ਮਲੂਕ ਸਾਰੀ ਪੜ੍ਹੀ ਹੈ ਕਿ ਇਹ ਸ਼ੇਰ ਉਹਦੇ ਵਿੱਚ ਨਹੀਂ ਹੈ, ਲੇਕਿਨ ਇੱਕ ਬੰਦਾ ਦੂਰ ਦਰਾਜ਼ ਤੋਂ ਮੇਰੇ ਕੋਲ ਆਉਂਦਾ ਹੈ, ਕਿਉਂਕਿ ਬਾਬਾ ਜੀ ਕੋਲ ਮੈਂ ਕਹਿੰਦਾ ਸਿੰਧ ਤੋਂ ਲੋਕ ਆਏ ਨੇ, ਆਜ਼ਾਦ ਕਸ਼ਮੀਰ ਤੋਂ ਲੋਕ ਆਏ ਨੇ, ਹੋਰ ਪੰਜਾਬ ਦੇ ਦੂਰ ਦਰਾਜ਼ ਇਲਾਕਿਆਂ ਤੋਂ ਲੋਕ ਆਏ ਨੇ। ਮੈਨੂੰ ਕਹਿੰਦੇ ਨੇ ਕਿ ਜਦੋਂ ਇੱਕ ਬੰਦਾ ਇੰਨੀ ਦੂਰ ਤੋਂ ਤੁਹਾਡੇ ਕੋਲ ਆਉਂਦਾ ਹੈ ਤੇ ਉਹ ਫਰਮਾਇਸ਼ ਕਰਦਾ ਹੈ ਕਿ ਜੀ ਮੈਨੂੰ ਤੁਸੀਂ ਮੀਆਂ ਮੁਹੰਮਦ ਬਖਸ਼ ਰਹਿਮਤੁल्लाह अलैह ਦਾ ਫਲਾਣਾ ਫਲਾਣਾ ਸ਼ੇਰ ਸੁਣਾਓ। ਆਂਦੇ ਨੇ ਮੈਨੂੰ ਪਤਾ ਹੈ ਕਿ ਮੀਆਂ ਸਾਹਿਬ ਦਾ ਸ਼ੇਰ ਨਹੀਂ ਹੈ, ਜਿਹੜਾ ਉਹ ਫਰਮਾਇਸ਼ ਕਰ ਰਿਹਾ ਹੈ ਉਹ ਸ਼ੇਰ ਮੀਆਂ ਸਾਹਿਬ ਦੇ ਨਹੀਂ ਹੈ, ਲੇਕਿਨ ਉਹਦੀ ਖਹਿਸ਼ ਹੁੰਦੀ ਹੈ, ਉਹਦਾ ਦਿਲ ਹੈ ਕਿ ਇਹ ਮੈਂ ਉਹਨਾਂ ਨੂੰ ਸੁਣਾਵਾਂ, ਤੇ ਮੈਂ ਉਹਨਾਂ ਦਾ ਦਿਲ ਰੱਖਣ ਵਾਸਤੇ ਉਹਨਾਂ ਨੂੰ ਉਹ ਸ਼ੇਰ ਸੁਣਾ ਦੇਣਾ। ਮੈਂ ਉਹਨਾਂ ਦੀ ਦਿਲ ਆਜ਼ਾਰੀ ਨਹੀਂ ਕਰਦਾ। ਉਹ ਕੀ ਕਹਿਣਗੇ ਕਿ ਅਸੀਂ ਇੰਨੀ ਦੂਰੋਂ ਆਏ ਹਾਂ ਤੇ ਸਾਨੂੰ ਅੱਗੋਂ ਇਹ ਦੱਸਣ ਲੱਗ ਪਏ ਨੇ ਕਿ ਮੀਆਂ ਸਾਹਿਬ ਦਾ ਸ਼ੇਰ ਹੈ ਜਾਂ ਨਹੀਂ ਹੈ। ਉਹ ਕਹਿੰਦੇ ਨੇ ਮੀਆਂ ਸਾਹਿਬ ਵੀ ਬਿਲਕੁਲ ਫਰਮਾਉਂਦੇ ਨੇ ਕਿ ਸਾਡੇ ਸ਼ੇਰਾਂ ਦੇ ਵਿੱਚ ਰੱਦੋ ਬਦਲ ਨਾ ਕਰੋ, ਸਾਡੇ ਸ਼ੇਰਾਂ ਨੂੰ ਕਿਸੇ ਹੋਰ ਨਾਲ ਮਨਸੂਬ ਨਾ ਕਰੋ ਤੇ ਕਿਸੇ ਹੋਰ ਦੇ ਸ਼ੇਰ ਸਾਡੇ ਨਾਲ ਮਨਸੂਬ ਨਾ ਕਰੋ। ਮੈਨੂੰ ਕਹਿੰਦੇ ਨੇ ਮੀਆਂ ਸਾਹਿਬ ਤੇ ਮਾਫੀ ਦੇ ਦੇਣਗੇ, ਮੀਆਂ ਸਾਹਿਬ ਵੀ ਖੁਸ਼ ਹੋਣਗੇ ਕਿ ਇਹਨੇ ਬੰਦਿਆਂ ਦਾ ਦਿਲ ਰੱਖਿਆ ਹੈ, ਚਲੋ ਇਹਨੇ ਕੋਈ ਹੋਰ ਸ਼ੇਰ ਪੜ੍ਹ ਦਿੱਤਾ ਹੈ ਮੇਰਾ ਕਰਕੇ, ਲੇਕਿਨ ਮੇਰਾ ਖਿਆਲ ਹੈ ਮੀਆਂ ਸਾਹਿਬ ਇਸ ਚੀਜ਼ ਦਾ ਇੰਨਾ ਬੁਰਾ ਨਹੀਂ ਮਨਾਣਗੇ, ਬਲਕਿ ਰਾਜ਼ੀ ਹੋਣਗੇ ਕਿ ਇਹਨੇ ਉਹਨਾਂ ਬੰਦਿਆਂ ਦਾ ਦਿਲ ਰੱਖਿਆ ਹੈ ਜਿਹੜੇ ਇੰਨੀ ਦੂਰੋਂ ਚੱਲ ਕੇ ਸ਼ੇਰ ਸੁਣਨ ਵਾਸਤੇ ਆਏ ਨੇ। ਬਾਬਾ ਜੀ ਇਹਸਾਨ-ਉल्लाह ਵੜੈਚ ਦੀ ਜਿਵੇਂ ਮੈਂ ਪਹਿਲੇ ਵੀ ਕਿਹਾ ਕਿ ਕਮੀ ਕਦੀ ਵੀ ਪੂਰੀ ਨਹੀਂ ਹੋਣੀ। ਉਹਨਾਂ ਦੀਆਂ ਯਾਦਾਂ, ਉਹਨਾਂ ਦਾ ਪੜ੍ਹਿਆ ਕਲਾਮ ਤੇ ਉਹਨਾਂ ਨਾਲ ਜਿਹੜੇ ਗੁਜ਼ਰੇ ਲਮਹਾਤ ਨੇ ਉਹ ਹਮੇਸ਼ਾ ਯਾਦ ਰਹਿਣਗੇ। ਅੱਲਾਹ ਤਾਲਾ ਉਹਨਾਂ ਦੀ ਮਗਫਰਤ ਫਰਮਾਏ। ਤੁਹਾਨੂੰ ਸਾਰੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਹੋ, ਤੁਹਾਨੂੰ ਸਬਰ ਦੇਵੇ, ਹੱਸਦੇ ਵਸਦੇ ਰਹੋ। ਅੱਲਾਹ ਹਾਫਿਜ਼।